ਜੀ ਸੱਜਣੋ, ਡਾਕਟਰ ਇਸ਼ਤਿਆਕ ਸਾਹਿਬ ਦੇ ਨਾਲ ਗੱਲਬਾਤ ਚੱਲ ਰਹੀ ਹੈ। ਇੰਡੀਆ ਔਰ ਪਾਕਿਸਤਾਨ ਕਿੱਥੇ ਖੜੇ ਹਨ ਔਰ ਇੱਥੋਂ ਦੇ ਲੋਕਾਂ ਦੇ ਵਾਸਤੇ ਇਹ ਦੋਨੋਂ ਰਿਆਸਤਾਂ ਕੀ ਕਰ ਪਾਈਆਂ ਹਨ। ਸੋ ਪਿਛਲੀ ਕਿਸ਼ਤ ਦੇ ਵਿੱਚ ਤੁਸੀਂ ਜਾਣਿਆ, ਬੜੀ ਡਿਟੇਲ ਦੇ ਵਿੱਚ ਡਾਕਟਰ ਸਾਹਿਬ ਨੇ ਗੱਲ ਕੀਤੀ। ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ, ਜਿਵੇਂ ਕਿ ਪਹਿਲੇ ਕਹਿਣਾ, ਬਾਅਦ ਚੀਜ਼ਾਂ ਡਾਈਜੈਸਟ ਨਹੀਂ ਕਰ ਪਾਉਂਦੇ, ਤੇ ਉਹਨਾਂ ਲਈ ਸਾਡਾ ਇੱਕ ਹੀ ਹੈ ਕਿ ਤੁਹਾਡੇ ਜੋ ਕੁਐਸਚਨ ਹਨ, ਤੁਸੀਂ ਸਾਡੇ ਨਾਲ ਡਾਇਲਾਗ ਕਰਨਾ ਚਾਹੁੰਦੇ ਹੋ, ਤੁਸੀਂ ਇਹ ਫੋਰਮ ਯੂਜ਼ ਕਰਨਾ ਚਾਹੁੰਦੇ ਹੋ, ਤੇ ਆਓ ਅਸੀਂ ਕੁਐਸਚਨ ਕਰਦੇ ਹਾਂ, ਤੁਸੀਂ ਉਹਦਾ ਰਿਪਲਾਈ ਕਰੋ ਪਲੀਜ਼, ਤਾਂ ਕਿ ਲੋਕਾਂ ਨੂੰ ਦੂਸਰਾ ਐਂਗਲ ਵੀ ਜਾਣਨ ਦਾ ਮੌਕਾ ਮਿਲੇ। ਲੇਕਿਨ ਅਗਰ ਇਹ ਸਾਰਾ ਹੈ ਹਕਾਇਕ ਤੇ ਔਰ ਰਿਐਲਿਟੀਜ਼ ਇਹ ਹਨ, ਤੇ ਫਿਰ ਸਾਨੂੰ ਮੰਨਣਾ ਪਏਗਾ। ਕਦੋਂ ਤੱਕ ਅਸੀਂ ਉਸ ਬਿਆਨੀਏ ਦੇ ਪਿੱਛੇ ਦੌੜਦੇ ਰਵਾਂਗੇ ਜਿਹੜਾ ਝੂਠਾ ਰਿਆਸਤੀ ਬਿਆਨੀਆ ਬਣਾਇਆ ਹੈ, ਔਰ ਉਹਦੇ ਵਾਸਤੇ ਪਬਲਿਕ ਵਾਸਤੇ ਕੱਖ ਨਹੀਂ ਹੈ, ਔਰ ਸਾਡਾ ਫਿਊਚਰ ਉਹਦੇ ਵਾਸਤੇ ਸਾਨੂੰ ਕੋਈ ਸਿਕਿਉਰ ਨਜ਼ਰ ਨਹੀਂ ਆਉਂਦਾ। ਸੋ ਡਾਕਟਰ ਸਾਹਿਬ, ਅਗਰ ਅਸੀਂ ਦੇਖਣਾ ਹੋਵੇ ਕਿ ਹੁਣ ਡਾਇਰੈਕਸ਼ਨਸ ਕੀ ਹੈ ਦੋਨੋਂ ਸਟੇਟ ਦੀਆਂ, ਇੰਡੀਆ ਦੀ ਡਾਇਰੈਕਸ਼ਨਸ ਆਪਣੇ ਲੋਕਾਂ ਵਾਸਤੇ ਕੀ ਹੈ, ਕਿਸ ਹੱਦ ਤੱਕ ਉਹ ਤਰੱਕੀ ਦੇ ਰਸਤੇ ਤੇ ਹੈ, ਔਰ ਪਾਕਿਸਤਾਨ ਦੀ ਡਾਇਰੈਕਸ਼ਨਸ ਕੀ ਹੈ, ਸੋਚ ਕੀ ਹੈ, ਰਿਆਸਤੀ ਸੋਚ ਜਿਹਨੂੰ ਅਸੀਂ ਕਹਿੰਦੇ ਆ, ਕਿ ਅਲਟੀਮੇਟਲੀ ਕਿਸ ਪਾਸੇ ਜਾ ਰਹੇ ਨੇ, ਕਿਹੜੇ ਬਲਾਕਸ ਦੇ ਵਿੱਚ ਦੋਨੋਂ ਜਾ ਰਹੇ ਨੇ, ਉਹ ਬਲਾਕਸ ਦੁਨੀਆ ਦੇ ਵਿੱਚ ਕੀ ਸੋਚ, ਉਹਨਾਂ ਦੀ ਸੋਚ ਕੀ ਹੈ ਲੋਕਾਂ ਵਾਸਤੇ, ਕਿਸ ਖਿੱਤੇ ਦੇ ਜਿਹੜਾ ਹੈ ਜਨੂਬੀ ਏਸ਼ੀਆ, ਇਹਦੇ ਵਾਸਤੇ ਕੀ ਹੈ, ਪੂਰੀ ਦੁਨੀਆ ਕੀ ਹੈ, ਔਰ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਕੰਟਰੀਬਿਊਸ਼ਨ ਕੀ ਹੋਏਗੀ, ਪਾਕਿਸਤਾਨ ਦੀ ਕੀ ਕੰਟਰੀਬਿਊਸ਼ਨ ਹੋਏਗੀ, ਇੰਡੀਆ ਦੀ ਕੀ ਕੰਟਰੀਬਿਊਸ਼ਨ ਹੋਏਗੀ। ਦੇਖੋ ਜੀ, ਗੱਲ ਸੁਣੋ। ਆਪਣਾ ਅਹਿਮਦ ਰਜ਼ਾ ਪੰਜਾਬੀ ਸਾਹਿਬ ਐਨ ਸਾਰੀ ਬੈਕਗਰਾਉਂਡ ਦੇ ਤੇ ਗੱਲ ਕਰਨ ਦਾ ਮਕਸਦ ਹੀ ਇਹ ਸੀ ਕਿ ਹਕੀਕਤ ਸਾਨੂੰ ਜਿਹੜੀ ਹੈ ਉਹ ਨਜ਼ਰ ਆ ਜਾਏ, ਔਰ ਉਹਦੇ ਬਾਅਦ ਜਦੋਂ ਤੁਸੀਂ ਸਾਰੀ ਕੰਪਲਿਕੇਸ਼ਨ ਸਮਝ ਸਕਦੇ ਹੋ ਤੇ ਉਹਦਾ ਫਿਰ ਹੱਲ ਵੀ ਲੱਭ ਸਕਦੇ ਹੋ। ਬਿਲਕੁਲ। ਹੱਲ ਲੱਭਣ ਲਈ ਨੇਕ ਨੀਤੀ ਬੜੀ ਇੰਪੋਰਟੈਂਟ ਹੈ। ਇੱਕ ਪੈਟਰੀਓਟਿਕ ਫੀਲਿੰਗ ਹੈ ਕਿ ਮੈਂ ਆਪਣੇ ਮੁਲਕ ਨੂੰ ਤਰੱਕੀ ਦੀ ਰਾਹ ਤੇ ਲਿਜਾਣਾ ਹੈ, ਇਹ ਵੀ ਸਾਡੀ ਸੋਚ ਹੋਣੀ ਚਾਹੀਦੀ ਹੈ। ਇਹ ਬਿਲਕੁਲ। ਨਹੀਂ ਕਿ ਮੈਂ ਹਕੂਮਤ 'ਚ ਹਾਂ ਤੇ ਜੋ ਮੈਂ ਲੁੱਟ ਸਕਣਾ ਲੈ ਕੇ ਜਾਵਾਂ, ਕਿਉਂਕਿ ਅਗਲੇ ਦਿਨ ਪਤਾ ਨਹੀਂ ਮੈਂ ਹਕੂਮਤ 'ਚ ਹੋਵਾਂ ਜਾਂ ਨਾ ਹੋਵਾਂ। ਇਸ ਕਿਸਮ ਦੀ ਸੋਚ ਨੇ ਪਾਕਿਸਤਾਨ ਦਾ ਸਤਿਆਨਾਸ਼ ਕਰਤਾ ਹੈ। ਲੋਕ ਕਹਿੰਦੇ ਨੇ ਜੀ ਇਕਨੋਮੀ ਬੈਂਕਰਪਟ ਹੋ ਗਈ ਹੈ, ਲੋਕਾਂ ਕੋਲ ਕੁਛ ਨਹੀਂ, ਲੇਕਿਨ ਜਿਹੜੀ ਇੱਥੋਂ ਦੀ ਪਾਵਰ ਐਲੀਟ ਹੈ, ਉਹ ਤੁਸੀਂ ਦੇਖੋ ਤਾਂ ਸਹੀ, ਉਹਨਾਂ ਕੋਲ ਕੀ ਕੀ ਆਪਣਾ ਪਰਕਸ ਹੈਗੀਆਂ ਨੇ, ਦੁਨੀਆ 'ਚ ਕਿਧਰ ਹੀ ਨਹੀਂ ਹੈਗੀਆਂ ਜਿਹੜੀਆਂ ਇਹਨਾਂ ਕੋਲ ਹੈ। ਲਿਹਾਜ਼ਾ ਇਹ ਸਾਰਾ ਕੈਰੈਕਟਰ ਰੂਲ ਕਰਨ ਦਾ ਉਹ ਬਦਲਣਾ ਪਏਗਾ। ਸਰਵਿਸ ਡਿਲੀਵਰੀ ਜਿਹੜੀ ਹੈ ਨਾ, ਜਦੋਂ ਸਟੇਟ ਦਾ ਇਹ ਮੇਨ ਕੈਰੈਕਟਰ ਬਣ ਜਾਏਗਾ ਤੇ ਪਾਕਿਸਤਾਨ ਦੀ ਕਿਸਮਤ ਵੀ ਖੁੱਲ ਜਾਏਗੀ। ਦੇਖੋ, ਤੁਹਾਡੇ ਕੋਲ ਇਹ ਆਰਗੂਮੈਂਟ ਸੀ ਕਿ ਜੀ ਸਾਡਾ ਲੈਂਡ ਬਾਰਡਰ ਜਿਹੜਾ ਹੈ ਇੰਡੀਆ ਦੇ ਖਿਲਾਫ ਉਹ ਸਾਨੂੰ ਕਮਜ਼ੋਰੀ 'ਚ ਪਾਉਂਦਾ ਹੈ, ਔਰ ਉਹ ਫੈਕਟ ਵੀ ਹੈ। ਲਾਹੌਰ, ਗੁਜਰਾਂਵਾਲਾ, ਸਿਆਲਕੋਟ ਬਾਰਡਰ ਦੇ ਕੋਲ ਨੇ। ਜਦੋਂ ਦੇ ਤੁਹਾਡੇ ਕੋਲ ਨਿਊਕਲੀਅਰ ਵੈਪਨਸ ਆਏ ਨੇ, ਉਹ ਗੱਲ ਜ਼ੀਰੋ ਹੋ ਗਈ ਹੈ। ਲਿਹਾਜ਼ਾ ਜੇ ਤੁਸੀਂ ਉਸ ਕਹਾਣੀ ਨੂੰ ਲੈ ਕੇ ਟੁਰੇ ਸੋ, ਉਹਨੂੰ ਤੁਸੀਂ ਹੱਲ ਵੀ ਕਰ ਲਿਆ। ਹੁਣ ਤੁਸੀਂ ਇੰਡੀਆ ਕੈਨੋਟ ਅਟੈਕ ਪਾਕਿਸਤਾਨ ਐਂਡ ਗੈਟ ਅਵੇ ਵਿਦ ਇਟ। ਮੈਂ ਕਹਿ ਰਿਹਾ, ਅਟੈਕ ਤੇ ਕਰ ਸਕਦਾ ਹੈ, ਔਰ ਪਾਕਿਸਤਾਨ ਨੇ 4 ਦਫਾ ਕਰਕੇ ਦੇਖ ਲਿਆ, ਤੁਸੀਂ ਕੁਝ ਨਹੀਂ ਪੁੱਟ ਸਕੇ ਉਹਨਾਂ ਦਾ। ਇਸ ਹਕੀਕਤ ਨੂੰ ਮੰਨ ਲਓ ਕਿ ਦੋ ਮੁਲਕ ਹਨ। ਇਹਦੇ ਇਲਾਵਾ ਇਹ ਨਹੀਂ ਕਿ ਸੋਚ ਨਹੀਂ ਹੈਗੀ ਇਸ ਇਲਾਕੇ ਨੂੰ ਬਿਹਤਰ ਬਣਾਉਣ ਦੀ, ਇਹਦੀ ਗੁਰਬਤ, ਇਹਦੀਆਂ ਬੈਕਵਰਡਨੈਸ ਨੂੰ ਖਤਮ ਕਰਦੀਆਂ। ਸਾਰਕ ਦਾ ਚਾਰਟਰ, ਉਸ ਤੇ ਮੈਂ ਲਿਖਿਆ ਵੀ ਹੈ, ਮੇਰੇ 1-2 ਲੰਬੇ ਆਰਟੀਕਲ ਛਪੇ ਵੀ ਨੇ, ਬਿਲਕੁਲ ਕਲੀਅਰ ਨੇ ਗੋਲਸ ਕਿ ਵਿਦ ਕੋਆਪਰੇਸ਼ਨ ਵੀ ਕੈਨ ਮੂਵ ਫਾਰਵਰਡ। ਐਜੂਕੇਸ਼ਨ, ਯੂਨੀਵਰਸਿਟੀਆਂ 'ਚ ਇੱਕ ਦੂਸਰੇ ਦਾ ਆਣਾ ਜਾਣਾ, ਮੈਡੀਕਲ ਜਿਹੜੇ ਉਹਨਾਂ ਦੀ ਐਡਵਾਂਸਮੈਂਟ ਨੇ। ਸਾਡੇ ਜਿਹੜੇ ਲੋਕ ਜਿਨ੍ਹਾਂ ਕੋਲ ਪੈਸੇ ਹੁੰਦੇ ਨੇ ਉਹ ਚਲੇ ਜਾਂਦੇ ਨੇ, ਕਈ ਜਾ ਕੇ ਇਲਾਜ ਉੱਥੇ ਕਰਾਉਂਦੇ ਨੇ। ਹਾਂਜੀ, ਲੇਕਿਨ ਜਿਹੜੀ ਮੇਨ ਇੱਕ ਮੁਲਕ ਦੀ ਹੁੰਦੀ ਹੈ ਇਨਕਮ, ਉਹ ਤੇ ਉਹਦੀ ਟ੍ਰੇਡ ਤੋਂ ਹੁੰਦੀ ਹੈ। ਉਹ ਤੁਸੀਂ ਪਾਬੰਦੀ ਲਾਈ ਦੀ ਹੈ ਇੰਡੀਆ ਦੇ ਨਾਲ ਕਿ ਪਹਿਲੇ ਕਸ਼ਮੀਰ ਸਾਡੀ ਮਰਜ਼ੀ ਨਾਲ ਹੱਲ ਕਰੋ, ਤੇ ਉਹ ਇੰਡੀਆ ਕਹਿੰਦਾ ਹੈ ਹੂ ਆਰ ਯੂ, ਸਾਡੀ ਇਕਨੋਮੀ ਤੇ ਤਰੱਕੀ ਕਰ ਰਹੀ ਹੈ, ਔਰ ਤੁਸੀਂ ਕਹਿੰਦੇ ਹੋ ਕਿਹੜੇ ਬਲੌਕਸ ਵਿੱਚ। ਆਈ ਟੈਲ ਯੂ ਵਨ ਥਿੰਗ, ਇਮਰਾਨ ਖਾਨ ਇਜ਼ ਔਨ ਰੈਕੋਰਡ ਸੇਇੰਗ 2 ਥਿੰਗਸ, 2 ਚੀਜ਼ਾਂ ਮੈਂ ਕਹਾਂਗਾ। ਉਹਨਾਂ ਨੇ ਕਿਹਾ ਕਿ ਮੈਂ ਇੰਡੀਆ ਜਾਂਦਾ ਰਿਹਾ, ਮੋਦੀ ਦਾ ਇੰਡੀਆ ਉਹ ਨਹੀਂ ਜਿਹੜਾ ਨਹਿਰੂ ਔਰ ਗਾਂਧੀ ਦਾ ਸੀ। ਇਹ ਮੰਨ ਲੈਣਾ ਇੱਕ ਬਹੁਤ ਵੱਡੀ ਗੱਲ ਹੈ, ਕਿਉਂਕਿ ਸਾਡੇ ਤੇ 47 ਤੋਂ ਪਹਿਲੇ ਆਰਗੂਮੈਂਟ ਇਹ ਸੀ ਕਿ ਹਿੰਦੂ ਮਹਾਸਭਾ ਔਰ ਕਾਂਗਰਸ ਵਿੱਚ ਕੋਈ ਫਰਕ ਹੀ ਨਹੀਂ ਹੈਗਾ, ਲੇਕਿਨ ਦ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਐਡਮਿਟਡ ਦੈਟ। ਸੈਕੰਡ, ਉਹਨਾਂ ਦੇ ਬਾਅਦ ਇੰਡੀਆ ਨੂੰ ਬੁਰਾ ਕਹਿਣ ਦੇ ਬਾਵਜੂਦ
ਬਾਵਜੂਦ ਉਹ ਕਹਿ ਰਹੇ ਸਨ ਕਿ ਇੰਡੀਆ ਦੀ ਫੋਰਨ ਪਾਲਿਸੀ ਹਮੇਸ਼ਾ ਆਪਣੇ ਮੁਲਕ ਔਰ ਆਪਣੇ ਲੋਕਾਂ ਦੇ ਇੰਟਰਸਟ ਦੇ ਮੁਤਾਬਿਕ ਬਣਦੀ ਹੈ ਤੇ ਇੰਡੀਆ ਵਿਲ ਨੈਵਰ ਜੁਆਇਨ ਐਨੀ ਬਲੌਕ ਜਿਹੜੀ ਇੰਡੀਅਨ ਇੰਟਰਸਟ ਨੂੰ ਪ੍ਰਮੋਟ ਨਾ ਕਰੇ। ਹੁਣ ਦੁਨੀਆ 'ਚ ਰਹਿੰਦੇ ਹੋਏ ਤੁਹਾਨੂੰ ਰੋਲ ਤੇ ਲੈਣੇ ਪੈਂਦੇ ਨਾ। ਯੂਕਰੇਨ ਦੀ ਜੰਗ ਤੇ ਇੰਡੀਆ ਦੀ ਬਹੁਤ ਅੱਛੀ ਪੋਜੀਸ਼ਨ ਹੈ ਕਿ ਅਸੀਂ ਇਸ ਜੰਗ ਦੇ ਖਿਲਾਫ ਹਾਂ ਔਰ ਅਸੀਂ ਅਮਨ ਦੇ ਹੱਕ 'ਚ ਹਾਂ, ਲੇਕਿਨ ਅਸੀਂ ਰਸ਼ੀਆ ਨੂੰ ਨਹੀਂ ਛੱਡ ਸਕਦੇ ਕਿਉਂਕਿ ਜਦੋਂ ਵੀ ਸਾਡੇ ਤੇ ਮੁਸੀਬਤ ਆਈ ਹੈ ਰਸ਼ੀਆ ਨੇ ਸਾਡੀ ਸਪੋਰਟ ਕੀਤੀ ਹੈ ਔਰ ਸਾਡੀ ਆਪਣਾ ਆਰਮਾਮੈਂਟ ਪ੍ਰੋਡਕਸ਼ਨ ਜਿਹੜੀ ਹੈ ਜਾਂ ਪ੍ਰੋਕਿਉਰਮੈਂਟ ਹੈ ਉਹ 60% ਰਸ਼ੀਅਨ ਤੇ ਡਿਪੈਂਡੈਂਟ ਹੈ। ਅਕਲ ਦੀ ਗੱਲ ਹੈਗੀ ਹੈ। ਹਾਂਜੀ, ਸੋ you make decisions in the light of the circumstances। ਔਰ ਮਾਫ ਕਰਨਾ ਜੇ ਤੁਸੀਂ ਸ਼ੱਕ ਕਰ ਰਹੇ ਹੋ, ਤੁਸੀਂ ਆਪਣਾ ਇਮਰਾਨ ਖਾਨ ਦੇ ਬਿਆਨ ਪੜ੍ਹ ਲਓ। ਔਰ ਸਾਡੀ ਉਸ ਤੋਂ ਪਹਿਲੇ ਜਿਹੜੀ ਹਕੂਮਤ ਸੀ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਸੀ ਕਿ ਇੰਡੀਆ ਨਾਲ ਹਾਲਾਤ ਬਿਹਤਰ ਹੋ ਜਾਣ। ਉਹ ਅਸੀਂ ਕਾਰਗਿਲ ਕਰਤਾ, ਉਹਦੇ ਬਾਅਦ ਵਿੱਚ ਪਠਾਨਕੋਟ ਕਰਤਾ ਤੇ ਨਵਾਜ਼ ਸ਼ਰੀਫ ਔਰਾਂ ਦੀ ਵੀ ਕੌਨਸ਼ੀਅਸਨੈਸ ਹੈਗੀ ਹੈ, ਉਹ ਤੇ ਹੈ ਨਹੀਂ ਬਿਜ਼ਨਸ ਵਾਲੇ ਲੋਕ। ਸੋ ਜਿਹਨੂੰ ਕਹਿੰਦੇ ਨਾ ਰੈਸ਼ਨਲ ਕੈਲਕੂਲੇਸ਼ਨ ਇੱਕ ਸਟੇਟ ਦੀ, ਇਟ ਆਲ ਲੀਡਸ ਟੂ ਵਨ ਥਿੰਗ ਕਿ ਆਪਣੇ ਇਲਾਕੇ ਨੂੰ ਅਮਨ ਦਾ ਇਲਾਕਾ ਬਣਾਓ। ਅਮਨ ਦੇ ਵਿੱਚੋਂ ਤੁਹਾਡੀ ਟ੍ਰੇਡ ਵੀ ਵਧੇਗੀ, ਤੁਹਾਡੀ ਹੋਰ ਐਕਟੀਵਿਟੀਜ਼ ਵੀ ਬਹੁਤ ਜ਼ਿਆਦਾ ਹੋ ਜਾਣਗੀਆਂ ਔਰ ਅਗਲੇ 20 ਸਾਲ ਦੇ ਵਿੱਚ ਤੁਸੀਂ ਦੇਖੋ ਇਹ ਪੂਰੀ ਰੀਜਨ ਜਿਹੜੀ ਹੈ ਗੁਰਬਤ ਤੋਂ ਨਿਕਲ ਕੇ ਵਰਲਡ ਪਾਵਰ ਬਣ ਸਕਦੀ ਹੈ। ਠੀਕ ਹੈ, ਦੋ ਮੁਲਕ ਰਹਿਣਗੇ, ਮੰਨ ਲਿਆ। ਯੂਰਪੀਅਨ ਯੂਨੀਅਨ ਵਿੱਚ ਕਿੰਨੇ ਮੁਲਕ ਹੈਗੇ ਨੇ ਔਰ ਅਮਨ ਨਾਲ ਰਹਿੰਦੇ ਨੇ, ਆਪਣੇ ਆਪਣੇ ਇੰਟਰਸਟ ਨੂੰ ਵੀ ਰੱਖਦੇ ਨੇ। ਸੋ ਆਲ ਦ ਮਾਡਲਸ ਆਰ ਦੇਅਰ। ਆਸੀਅਨ ਲੈ ਲਓ, ਸਾਊਥ ਈਸਟ ਏਸ਼ੀਆ ਦੇ ਵਿੱਚ ਮਲੇਸ਼ੀਆ, ਸਿੰਗਾਪੁਰ, ਇੰਡੋਨੇਸ਼ੀਆ ਔਰ ਬਾਕੀ ਜਿਹੜੇ ਮੁਲਕ ਨੇ, ਤੁਹਾਡਾ ਕੀ ਖਿਆਲ ਹੈ ਉਹਨਾਂ ਦੇ ਟੈਰੀਟੋਰੀਅਲ ਡਿਸਪਿਊਟ ਨਹੀਂ ਹੈਗੇ? ਉਹ ਸਭ ਦੇ ਹੈਗੇ ਨੇ, ਬਟ ਉਹਨਾਂ ਨੇ ਕਿਹਾ ਕਿ ਅਸੀਂ ਕਦੀ ਵੀ ਆਰ ਨਾਟ ਗੋਇੰਗ ਟੂ ਰਿਜ਼ੋਰਟ ਟੂ ਆਰਮਸ। ਜੰਗ ਕਰਕੇ ਅਸੀਂ ਹੱਲ ਨਹੀਂ ਕਰਨਾ, ਨਿਗੋਸ਼ੀਏਸ਼ਨ ਕਰਕੇ ਅਸੀਂ ਆਪਣੇ ਐਡਜਸਟਮੈਂਟ ਕਰਦੇ ਜਾਵਾਂਗੇ ਔਰ ਐਡਜਸਟਮੈਂਟ ਉਹਨਾਂ ਦੀ ਹੁੰਦੀ ਜਾਂਦੀ ਹੈ। ਅਫਰੀਕਾ ਜਿਹਦੇ ਚ ਸਭ ਤੋਂ ਜ਼ਿਆਦਾ ਸਾਰਿਆਂ ਨੇ ਜਾ ਕੇ ਜ਼ੁਲਮ ਕੀਤਾ ਹੈ, ਉਹਨਾਂ ਨੇ ਵੀ ਜਿਹੜੇ ਆ ਮੁਲਕ ਫ੍ਰੈਂਚ ਔਰ ਬ੍ਰਿਟਿਸ਼ ਔਰ ਪੋਰਚੁਗੀਜ਼ ਛੱਡ ਗਏ ਸਨ ਜਿਸ ਸ਼ੇਪ ਵਿੱਚ, ਉਹਨਾਂ ਨੇ ਕਿਹਾ ਇਹਨਾਂ ਨੂੰ ਅਸੀਂ ਮੰਨ ਲੈਂਦੇ ਹਾਂ, ਅਸੀਂ ਇਹਨਾਂ ਦੇ ਬਾਰਡਰਸ ਦੇ ਝਗੜਿਆਂ 'ਚ ਅਸੀਂ ਨਹੀਂ ਪੈਣਾ ਕਿਉਂਕਿ ਬਾਰਡਰਾਂ ਦਾ ਝਗੜਾ ਪੈ ਗਿਆ ਤੇ ਸਤਿਆਨਾਸ਼ ਹੋ ਜਾਏਗਾ। ਸੋ ਦੁਨੀਆ 'ਚ ਹਰ ਜਗ੍ਹਾ ਤੇ ਇਸ ਚੀਜ਼ ਨੂੰ, ਮਸਲਨ ਅਰਬਾਂ ਦੀ ਨੈਸ਼ਨਲਿਜ਼ਮ ਹੈ ਕਿ ਨਹੀਂ ਹੈ, ਲੇਕਿਨ ਉਹਨਾਂ ਨੇ ਸਾਊਦੀ ਅਰੇਬੀਆ, ਜਾਰਡਨ ਮੰਨ ਲਿਆ ਕਿ ਯਾਰ ਇਹ ਮੁਲਕ ਵੀ ਹਨ ਔਰ ਉੱਥੇ ਇੱਕ ਸਟੇਟ ਹੁੰਦੀ ਹੈ। ਅਰਬ ਹਰ ਜਗ੍ਹਾ ਹੈਗੇ ਨੇ, ਸੋ ਯੂ ਕੈਨ ਬੀ ਮੈਂਬਰ ਆਫ ਮੈਨੀ ਸਟੇਟਸ ਐਂਡ ਯੈਟ ਬੀ ਐਨ ਅਰਬ ਨੈਸ਼ਨਲਿਸਟ। ਤਾਂ ਤੁਹਾਨੂੰ ਤਕਲੀਫ ਕੀ ਹੈ ਜੇ ਇਹਨਾਂ ਗੱਲਾਂ ਨੂੰ ਮੰਨ ਲਓ? ਵਾਟ ਡਸ ਪਾਕਿਸਤਾਨ ਲੂਜ਼? ਨਥਿੰਗ, ਨਥਿੰਗ। ਵਾਟ ਡੂ ਯੂ ਗੇਨ? ਜੋ ਚਾਈਨਾ ਔਰ ਇੰਡੀਆ ਨਾਲ ਹੁੰਦਾ ਹੈ ਕਿ ਉਹਨਾਂ ਦੇ ਝਗੜੇ ਵੀ ਹੈਗੇ ਨੇ, ਲੇਕਿਨ 100 ਬਿਲੀਅਨ ਤੋਂ 125 ਬਿਲੀਅਨ ਉਹਨਾਂ ਦੀ ਟ੍ਰੇਡ ਹੋ ਗਈ ਹੈ। ਚਾਈਨਾ ਔਰ ਅਮਰੀਕਾ ਦਾ ਕਿੰਨੀ ਕੰਪੀਟੀਸ਼ਨ ਚੱਲ ਰਹੀ ਹੈ, ਬਟ ਦੇਅਰ ਟ੍ਰੇਡ ਇਜ਼ ਨਾਟ ਅਫੈਕਟਡ। ਜਦੋਂ ਅਫੈਕਟ ਹੁੰਦੀ ਹੈ ਤਾਂ ਉਹ ਮਿਲ ਲੈਂਦੇ ਨੇ, ਐਡਜਸਟਮੈਂਟ ਕਰ ਲੈਂਦੇ ਨੇ। ਦੇਖੋ, ਸਿਆਸਤ ਐਕਚੁਅਲੀ ਆਰਟ ਹੈਗਾ ਤਜ਼ਾਦਾਤ ਨੂੰ ਪੀਸਫੁਲੀ ਰਿਜ਼ੋਲਵ ਕਰਨ ਦਾ। The second way is to go to war. There are no third ways. You solve or resolve contradiction, tazadat, either through negotiation or through the use of force. The use of force is outdated. और खास तौर पे ਅਸੀਂ ਤੇ ਇਸਤੇਮਾਲ ਕਰਕੇ ਦੇਖ ਵੀ ਲਿਆ ਨਾ, ਕੁਝ ਵੀ ਸਾਨੂੰ ਨਹੀਂ ਮਿਲਿਆ, ਮੁਸੀਬਤ ਹੀ ਸਾਨੂੰ ਪੈ ਗਈ ਹੈ। ਲਿਹਾਜ਼ਾ ਸਾਰਕ ਚਾਰਟਰ ਦੇ ਗੋ ਬੈਕ ਟੂ ਦੈਟ ਚਾਰਟਰ, ਉਹਦੇ ਜੋ ਬੜੀਆਂ ਸਭ ਦੇ ਲਈ ਉਹਦੇ ਚ ਫਾਇਦਾ ਹੀ ਫਾਇਦਾ ਹੀ ਫਾਇਦਾ ਹੀ ਫਾਇਦਾ। ਚਾਰਟਰ ਦੇ, ਸਾਰਕ ਚਾਰਟਰ ਦੇ ਉੱਤੇ ਪੂਰੀ ਡਿਸਕਸ਼ਨ ਮੈਂ ਇੱਕ ਦਿਨ ਕਰਾਂਗਾ ਆਪਣੀ ਬਣਾ ਕੇ ਕਿ ਬਈ ਵਾਟ ਇਜ਼ ਰੋਂਗ ਵਿਦ ਇਟ, ਵਾਟ ਇਜ਼ ਰੋਂਗ ਵਿਦ ਇਟ। ਔਰ ਪਾਕਿਸਤਾਨ ਉਹਦਾ ਮੈਂਬਰ ਰਿਹਾ ਥਰੂ ਆਊਟ, ਲੇਕਿਨ ਇਹਨਾਂ ਨੇ ਝਗੜਾ ਵੀ ਪਾ ਛੱਡਿਆ, ਪਹਿਲੇ ਕਸ਼ਮੀਰ ਇਹ ਕਰੋ ਉਹ ਕਰੋ। ਉਹ ਕਹਿੰਦੇ ਨੇ ਯਾਰ ਇਫ ਯੂ ਡੋਂਟ ਵਾਂਟ ਦਿਸ, ਹੁਣ ਤੇ ਉਹ ਪਾਕਿਸਤਾਨ ਨਾਲ ਗੱਲ ਕਰਨ ਨੂੰ ਵੀ ਤਿਆਰ ਨਹੀਂ ਹੈਗੇ। ਉੱਥੇ ਵੀ ਇੱਕ ਐਰੋਗੈਂਸ ਆ ਗਈ ਹੈ ਕਿਉਂਕਿ ਜਿਹੜੇ ਪੁਰਾਣੇ ਸ਼ਰੀਫ ਲੋਕ ਸਨ ਉਹਨਾਂ ਨੂੰ ਪਤਾ ਸੀ ਸਾਰੇ ਅਸੀਂ ਇਕੱਠੇ ਹੀ ਸਾਂ, ਚਲੋ ਦੋ ਮੁਲਕ ਬਣ ਗਏ, ਹੁਣ ਵੀ ਅਸੀਂ ਗੱਲਬਾਤ ਨਾਲ ਆਪਣਾ ਗੁਜ਼ਾਰਾ ਕਰ ਸਕਦੇ ਹਾਂ। ਔਰ 2-3 ਫੈਸਲੇ ਵੀ ਹੋਏ। 1950 ਦਾ ਨਹਿਰੂ ਲਿਆਕਤ ਪੈਕਟ ਬੜਾ ਜ਼ਬਰਦਸਤ ਪੈਕਟ ਸੀ ਕਿ ਵੀ ਜੋ ਹੋ ਗਿਆ ਹੁਣ ਇਹਨੂੰ ਡਿਸਟਰਬ ਨਾ ਕਰੋ,
ਤੁਸੀਂ ਆਪਣੇ ਮਾਈਨੋਰਿਟੀਜ਼ ਨੂੰ ਵੈਲ ਟ੍ਰੀਟ ਕਰੋ, ਅਸੀਂ ਆਪਣਿਆਂ ਨੂੰ ਕਰਾਂਗੇ। ਅਸੀਂ ਜੋ ਕੀਤਾ ਹੈ ਤੁਹਾਡੇ ਸਾਹਮਣੇ ਹੀ ਹੈ। ਔਰ ਇੰਡੀਆ 'ਚ ਹੁਣ ਮੁਸਲਮਾਨਾਂ ਤੇ ਮੁਸੀਬਤ ਆਈ ਹੈ ਆਫਟਰ 70 ਇਅਰਸ। ਮੇਰੇ ਖਿਆਲ ਨਾਲ 19 2009 14 ਤੇ ਔਰ 19 ਦੇ ਬਾਅਦ ਇਹ ਜ਼ਰਾ ਹਿੰਦੂ ਨੈਸ਼ਨਲਿਜ਼ਮ ਮੈਜੋਰਿਟੇਰੀਅਨਿਜ਼ਮ ਜਿਹੜੀ ਹੈ ਭੋਂਡੀ ਕਿਸਮ ਦੀ ਤੁਹਾਨੂੰ ਨਜ਼ਰ ਆਈ ਹੈ। ਠੀਕ ਹੈ, ਉਸ ਤੋਂ ਪਹਿਲੇ ਵੀ ਹੁੰਦੀ ਸੀ ਲੇਕਿਨ ਇਸ ਤਰ੍ਹਾਂ ਨਹੀਂ ਸੀ। ਅਸੀਂ ਕੀ ਕੀਤਾ ਆਪਣੀ ਮਾਈਨੋਰਿਟੀਜ਼ ਦੇ ਨਾਲ, ਜਾਂ ਜਿਨ੍ਹਾਂ ਦਾ ਪਰਸੈਂਟੇਜ ਵੀ 94% ਕਹਿੰਦੇ ਨੇ ਮੁਸਲਮਾਨ ਨੇ, ਤੇ ਉਹ ਬਾਕੀਆਂ ਦੇ ਨਾਲ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਜਾਣਨਾ, ਉਹਨਾਂ ਦਾ ਕੀ ਬਾਰ-ਬਾਰ ਅਸੀਂ ਰਿਪੀਟ ਕਰੀਏ। ਸੋ ਬੀ ਕਾਈਂਡ ਟੂ ਯੋਰ ਮਾਈਨੋਰਿਟੀਜ਼, ਦੇ ਆਰ ਵੀਕ ਪੀਪਲ। ਇੱਕ ਤਾਂ ਹੋਏ ਨਾ ਕੋਈ ਮਾਈਨੋਰਿਟੀ ਜਿਹਦੇ ਕੋਲ ਬਹੁਤ ਕੈਪੀਟਲ ਹੈਗਾ, ਇਹ ਹੈ, ਤਾਂ ਤੁਸੀਂ ਉਸ ਤੋਂ ਇੱਕ ਐਨਵੀਐਸ ਵੀ ਹੈਗੇ, ਉਹਨਾਂ ਨਥਿੰਗ ਆਫ ਦ ਸੌਰਟ। ਗਰੀਬ ਲੋਕ ਨੇ ਜ਼ਿਆਦਾਤਰ, ਤੁਸੀਂ ਉਹਨਾਂ ਨਾਲ ਵੀ ਅੱਛਾ ਸਲੂਕ ਨਹੀਂ ਕਰਦੇ। ਉਹਨਾਂ ਦੇ ਗਿਰਜਿਆਂ 'ਚ, ਉਹਨਾਂ ਦੇ ਬਾਕੀ ਜਗ੍ਹਾ ਤੇ, ਔਰ ਉਹ ਜਿਹੜਾ ਕਾਦੀਆਨੀ ਗਰੁੱਪ ਹੈ ਉਹਦਾ ਹੋਰ ਵੀ ਬੁਰਾ ਹਾਲ ਹੈ ਯਾਰ। ਦਿਸ ਇਜ਼ ਇਨਹਿਊਮਨ। ਤੁਸੀਂ ਕਦੀ ਸੋਚਿਆ ਹੀ ਨਹੀਂ ਇਸਲਾਮੋਫੋਬੀਆ ਦੀ, ਤੇ ਤੁਸੀਂ ਬੜਿਆ ਰੌਲਾ ਪਾਇਆ। ਤੁਸੀਂ ਹਿੰਦੂ ਫੋਬੀਆ ਤੁਹਾਨੂੰ ਹੈ, ਤੁਹਾਨੂੰ ਅਹਿਮਦੀ ਫੋਬੀਆ ਹੈਗਾ, ਤੁਹਾਨੂੰ ਕ੍ਰਿਸਚੀਅਨ ਫੋਬੀਆ ਹੈਗਾ, ਤੁਹਾਨੂੰ ਜੇ ਤੁਸੀਂ ਸੁੰਨੀ ਹੋ ਤੇ ਸ਼ੀਆ ਫੋਬੀਆ ਹੈਗਾ, ਐਂਡ ਵਾਈਸੀ ਵਰਸਾ। ਤੁਹਾਡਾ ਇੱਕ ਦੇ ਬਾਅਦ ਇੱਕ ਫੋਬੀਆ ਹੀ ਫੋਬੀਆ ਹੈਗੇ ਨੇ। ਹੇਟ ਯਾਨੀ ਡਰ ਆਫ ਦਾ ਅਦਰ। ਭਾਵੇਂ ਤੁਸੀਂ ਮੈਜੋਰਿਟੀ 'ਚ ਹੋ, ਸਟਿਲ ਯੂ ਫੇਅਰ 94% 96% ਸੌਰੀ ਕਹਿੰਦੇ ਨੇ ਨੂੰ 4% ਦੇ ਕੋਲੋਂ ਕਿਹੜੇ ਕਿਹੜੇ ਡਰ ਹੈਗੇ ਨੇ ਯਾਰ। ਸੋ ਵੇਅਰ ਇਜ਼ ਯੋਰ ਐਨਲਾਈਟਨਡ ਇਸਲਾਮ? ਉਹ ਕਿੱਥੇ ਹੈਗਾ? ਤੁਸੀਂ ਮੁਸਲਮਾਨ ਮੁਲਕ ਬਣਾਇਆ ਨਾ, ਐਨਲਾਈਟਨਡ ਇਸਲਾਮ ਲਿਆਓ, ਲੋਕ ਤੁਹਾਡੀ ਇੱਜ਼ਤ ਕਰਨਗੇ। ਮੰਨ ਲਿਆ ਤੁਸੀਂ ਇੱਕ ਸੈਕੂਲਰ ਸਟੇਟ ਨਹੀਂ ਬਣਨਾ ਚਾਹੁੰਦੇ, ਅਗਰ ਬਣ ਜਾਂਦੇ ਤੇ ਬੈਸਟ ਹੈਗਾ ਸੀ, ਨਹੀਂ ਬਣਦੇ ਤੇ ਇੱਕ ਐਨਲਾਈਟਨਡ ਇਸਲਾਮ ਦੇ ਉੱਤੇ ਤੁਸੀਂ ਲੈ ਆਓ। ਤੁਸੀਂ ਉਹ ਵੀ ਨਹੀਂ ਲਿਆਂਦੇ, ਤੁਸੀਂ ਹਰ ਉਹ ਦਕਿਆਨੂਸੀ ਲਾਅ ਲੈ ਆਉਂਦੇ ਹੋ। ਔਰ ਖਾਦਮ ਹੁਸੈਨ ਰਿਜ਼ਵੀ ਜਿਹੜਾ ਉਹ ਤੁਹਾਨੂੰ ਬਲੈਕਮੇਲ ਕਰਦਾ ਹੈ ਕਿ ਤੁਸੀਂ ਇਲੈਕਸ਼ਨ ਲੜਨ ਦੇ ਵਾਸਤੇ ਉਹਨਾਂ ਦੇ ਵੋਟ ਲੈਣ ਲਈ ਅਜੀਬ ਸ਼ਾਦੀ ਦੇ ਫਾਰਮ ਦੇ ਉੱਤੇ ਉਹ ਚੇਂਜਸ ਲੈ ਆਉਂਦੇ ਹੋ, ਇਹ ਕਰਦੇ ਹੋ, ਉਹ ਕਰਦੇ ਹੋ। ਇਹ ਸਭ ਚੀਪ ਟੈਕਟਿਕਸ ਹੈਗੇ ਨੇ, ਜਸਟ ਟੂ ਗੈਟ ਵੋਟਸ ਆਫ ਦ ਲਬੈਕ ਟਾਈਪ ਪੀਪਲ। ਮਗਰ ਜੇ ਲਬੈਕ ਪਾਕਿਸਤਾਨ ਨੂੰ ਡਿਕਟੇਟ ਕਰੇਗੀ ਤੇ ਪਾਕਿਸਤਾਨ ਇਹੀ ਰਹੇਗਾ। ਗਾਲਾਂ ਕੱਢ ਲਓ, ਦੂਸਰਿਆਂ ਦਾ ਮਜ਼ਾਕ ਉਡਾ ਦਿਓ। ਇਹ ਮਸ਼ਹੂਰ ਕਿੱਸਾ ਹੈਗਾ। ਇੱਕ ਜਗ੍ਹਾ ਤੇ ਮੋਦੀ ਸਾਹਿਬ ਤਕਰੀਰ ਕਰ ਰਹੇ ਸਨ, ਉੱਥੇ ਅਜ਼ਾਨ ਸ਼ੁਰੂ ਹੋ ਗਈ, ਉਹ ਚੁੱਪ ਕਰ ਗਏ। ਅਜ਼ਾਨ ਖਤਮ ਹੋਈ, ਫਿਰ ਦੁਬਾਰਾ ਉਹਨਾਂ ਨੇ ਤਕਰੀਰ ਸ਼ੁਰੂ। ਇੱਥੇ ਖਾਦਮ ਹੁਸੈਨ ਰਿਜ਼ਵੀ ਤਕਰੀਰ ਕਰ ਰਹੇ ਸਨ ਤੇ ਉਹ ਅਜ਼ਾਨ ਸ਼ੁਰੂ ਹੋ ਗਈ। ਕਿਸੇ ਨੇ ਕਿਹਾ ਜੀ ਅਜ਼ਾਨ ਹੋ ਰਹੀ ਹੈ, ਉਹਨੇ ਕਿਹਾ ਛੱਡ, ਇਹ ਵਹਾਬੀਆਂ ਦੀ ਕੁੱਤਿਆਂ ਦੀ ਹੈ ਅਜ਼ਾਨ, ਇਹਨੂੰ ਨਹੀਂ ਅਸੀਂ ਮੰਨਦੇ। ਯਾਰ ਇਹ ਤੇ ਹਾਲ ਹੈ, ਤੁਸੀਂ ਅਜ਼ਾਨ ਨੂੰ ਵੀ ਵਹਾਬੀਆਂ ਦੀ ਅਜ਼ਾਨ ਬਣਾਤਾ ਹੈ। ਸੋ ਵੇਅਰ ਇਜ਼ ਯੋਰ ਟੋਲਰੈਂਸ, ਵੇਅਰ ਇਜ਼ ਯੋਰ ਅਕੋਮੋਡੇਸ਼ਨ? ਜਿਹੜੇ ਕਲਮਾ ਗੋ ਨੇ ਉਹਨਾਂ ਨੂੰ ਵੀ ਤੁਸੀਂ ਇਸ ਦੇ ਵਿੱਚ ਡਿਵੀਜ਼ਨਸ ਵਿੱਚ ਪਾਤਾ ਹੈ, ਤਾਂ ਤੁਸੀਂ ਯੂ ਬਿਲੀਵ ਇਨ ਦ ਪੋਲਿਟਿਕਸ ਆਫ ਡਿਵੀਜ਼ਨ। ਡਿਵਾਈਸਿਵ ਪੋਲਿਟਿਕਸ ਨੇ ਤੁਹਾਡੀਆਂ। 47 ਵਿੱਚ ਵੀ ਉਹੀ ਸਨ, 71 ਵਿੱਚ ਵੀ ਉਹੀ ਸਨ, ਤੇ ਜਦੋਂ ਉਹ ਦੋ ਇਲਾਕੇ ਚਲੇ ਗਏ ਤੇ ਸਿੰਸ 71 ਆਪਣੀ ਮਾਈਨੋਰਿਟੀਜ਼ ਦੇ ਨਾਲ, ਆਪਣੇ ਸੈਕਟਸ ਦੇ ਨਾਲ ਤੁਸੀਂ ਕਰਦੇ ਰਹਿੰਦੇ ਹੋ। ਯੂ ਹੈਵ ਟੂ ਬ੍ਰਿੰਗ ਐਨਲਾਈਟਨਡ ਇਸਲਾਮ। ਬੈਸਟ ਹੈ ਮੇਕ ਪਾਕਿਸਤਾਨ ਸੈਕੂਲਰ, democratic, inclusive. If you can't do it, okay, make it enlightened Islam, ਜਿਹਦੇ ਚ ਇਸਲਾਮ ਜਿਸ ਤਰ੍ਹਾਂ ਇਜ਼ਰਾਈਲ ਦੇ ਚ ਨਹੀਂ ਹੈਗਾ, ਉਹ ਯਹੂਦੀ ਸਟੇਟ ਹੈਗੀ ਹੈ, ਲੇਕਿਨ ਸਾਇੰਸ ਇਸ ਤਰੱਕੀ, ਐਗਰੀਕਲਚਰ ਇਸ ਤਰੱਕੀ, ਦੁਨੀਆ ਦੇ ਨਏ ਪ੍ਰੋਡਕਟਸ ਉਹ ਬਣਾਈ ਜਾ ਰਹੇ ਨੇ ਥਰੂ ਹਾਰਡ ਵਰਕ, ਔਰ ਅਰਬ ਮੁਲਕ ਉਹਨਾਂ ਨਾਲ ਕੋਆਪਰੇਟ ਕਰ ਰਹੇ ਨੇ। ਤੁਸੀਂ ਆਈਡੀਓਲੋਜੀ ਦੇ ਵਿੱਚ ਆਈਡੀਓਲੋਜੀਕਲ ਪੋਲਿਟਿਕਸ ਕਰਕੇ ਕੀ ਗੇਨ ਕੀਤਾ ਹੈ? ਸੋ the question is, the options are very clear. If you want to make progress, South Asia should become the zone of peace and prosperity. ਇਹ ਜਦੋਂ ਬਣੇਗਾ ਤੇ ਇਹ ਸਾਰਾ ਦੁਨੀਆ 'ਚ ਬੈਲੈਂਸ ਕਰੇਗਾ, ਚਾਈਨਾ ਨੂੰ ਵੀ ਔਰ ਵੈਸਟਰਨ ਪਾਵਰਸ ਨੂੰ, ਕਿਉਂਕਿ ਇੱਥੇ ਐਡੀ ਵੱਡੀ ਪੋਪੂਲੇਸ਼ਨ ਹੈ। ਦੁਨੀਆ ਦੀ ਸਭ ਤੋਂ ਵੱਡੀ ਕਨਸੈਂਟ੍ਰੇਸ਼ਨ ਆਫ ਪੋਪੂਲੇਸ਼ਨ ਚਾਈਨਾ 'ਚ ਨਹੀਂ ਹੈਗੀ, ਸਾਊਥ ਏਸ਼ੀਆ 'ਚ ਹੈਗੀ। ਇਹਨੂੰ ਤੁਸੀਂ ਆਪਣਾ ਐਸੈਟ ਬਣਾ ਕੇ ਟ੍ਰੇਡ ਤੇ ਲਿਆਓ, ਨਈ ਇੰਡਸਟਰੀ ਲਿਆਓ, ਨਏ ਪ੍ਰੋਡਕਸ਼ਨ ਦੇ ਮੈਥਡਸ ਲਿਆਓ। ਤੁਸੀਂ ਇੱਕ ਮੈਨੂੰ ਦਿਖਾਓ ਇਜਾਦ ਪਾਕਿਸਤਾਨੀਆਂ ਦੀ ਜਿਹਦਾ ਦੁਨੀਆ 'ਚ ਕਿਧਰੀ ਨਾਮ ਹੈ। ਸੌਫਟਵੇਅਰ 'ਚ ਇੰਡੀਆ ਤੇ ਛਾ ਗਿਆ।
ਜੀ। ਇਹਨਾਂ ਨੇ ਇਹਨਾਂ ਦੇ ਕੋਈ ਹੈਗੇ ਸਨ ਨਿਊਕਲੀਅਰ ਫਿਜ਼ਿਸਿਸਟ, ਆਪਣਾ ਜ਼ਿਆਉਲ ਹੱਕ ਨੂੰ ਕਹਿੰਦੇ ਨੇ ਜੀ ਕਿ ਜਿਨ੍ਹਾਂ ਨੂੰ ਤੁਸੀਂ ਲੈ ਆਓ ਤੇ ਤੁਹਾਡੀ ਨਿਊਕਲੀਅਰ ਉਹ ਬਣ ਜਾਏਗੀ, ਔਰ ਫਿਰ ਇੱਕ ਕਾਰ ਬਣਾਤੀ ਪਾਣੀ ਨਾਲ ਚਲਾਣਾ ਨਹੀਂ। ਥੀਸ ਪੀਪਲ ਹੈਵ ਗੋਨ ਬੌਂਕਰਸ। ਇਹੋ ਜਿਹੇ ਗਿਮਿਕਰੀ ਜਿਹੜੀ ਹੈ ਉਹਦੇ ਨਾਲ ਕੁਝ ਵੀ ਨਹੀਂ ਤੁਹਾਨੂੰ ਮਿਲਣਾ ਦੁਨੀਆ 'ਚ। ਮਾਡਰਨ ਟੈਕਨੋਲੋਜੀ, ਮਾਡਰਨ ਐਜੂਕੇਸ਼ਨ, ਫ੍ਰੀ ਟ੍ਰੇਡ, ਓਪਨ ਟ੍ਰੇਡ ਵਿਥ ਯੋਰ ਨੈਸ਼ਨਲ ਇੰਟਰਸਟ, ਐਸੀ ਟ੍ਰੇਡ ਹੋਏ ਜਿਹਦੇ ਤੁਹਾਨੂੰ ਵੀ ਫਾਇਦਾ ਪੂਰਾ ਪਹੁੰਚ ਰਿਹਾ ਹੋਏ, ਉਸ ਡਾਕਟਰਿਨ ਤੇ ਤੁਸੀਂ ਚੱਲੋ, ਔਰ ਉਹ ਮੁਮਕਿਨ ਹੈ। ਲੇਕਿਨ ਉਹ ਮੈਨੂੰ ਲੋਕ ਪੁੱਛਦੇ ਨੇ, ਅੰਗਰੇਜ਼ੀ ਦੀ ਕਹਾਵਤ ਹੈ ਹੂ ਵਿਲ ਬੈਲ ਦ ਕੈਟ, ਕਿ ਇਹ ਜਿਹੜੀ ਬਕਵਾਸ ਕਿਸਮ ਦੀ ਸਾਡੀ ਹੈਗੀ ਹੈ ਇਲੀਟ, ਇਹਨੂੰ ਕੌਣ ਆਪਣਾ ਕਾਬੂ ਕਰੇਗਾ? ਉਹਦਾ ਮੇਰੇ ਕੋਲ ਕੋਈ ਹੱਲ ਨਹੀਂ ਹੈ। ਬਹੁਤ ਅੱਛੀ ਗੱਲ ਸਰ ਤੁਸੀਂ ਜੀ ਬਹੁਤ ਅੱਛੀ ਗੱਲ ਤੁਸੀਂ ਕੀਤੀ ਕਿ ਜਿਹੜੀ ਪੋਲੀਟੀਕਲ ਐਲੀਟ ਹੈ ਜਾਂ ਇੱਥੋਂ ਦੀ ਸਟੈਬਲਿਸ਼ਮੈਂਟ ਹੈ, ਉਹਨੇ ਆਪਣੇ ਗਿਰਦ ਇੱਕ ਨਫ਼ਰਤ ਦੀ ਐਸੀ ਦੀਵਾਰ ਖੜੀ ਕੀਤੀ ਹੈ ਕਿ ਜਿਹਦੇ ਅੰਦਰ ਸਾਰੇ ਉਹਨਾਂ ਦੇ ਮਫਾਦਾਤ ਦਾ ਤਹਫਜ਼ ਹੁੰਦਾ ਹੈ। ਬਾਹਰ ਭਲੇ ਆਮ ਬੰਦਾ ਮਰਦਾ ਹੈ, ਉਹ ਪਿਸਦਾ ਹੈ, ਉਹਦੇ ਨਾਲ ਉਹਨਾਂ ਨੂੰ ਕੋਈ ਤਲਕ ਨਹੀਂ, ਲੇਕਿਨ ਉਹੀ ਆਮ ਬੰਦਾ ਉਹਨਾਂ ਦੇ ਮਫਾਦਾਤ ਦੀ ਖਾਤਰ ਮਰੇਗਾ, ਆਪਣੇ ਮਫਾਦਾਤ ਦੀ ਖਾਤਰ, ਆਪਣੇ ਰਾਈਟਸ ਦਾ ਨਾ ਉਸਨੂੰ ਪਤਾ ਹੈ, ਨਾ ਉਹਨਾਂ ਵਾਸਤੇ ਉਹ ਖੜਾ ਹੁੰਦਾ ਹੈ। ਉਹ ਮਰੇਗਾ ਵੀ ਤਾਂ ਉਹਨਾਂ ਵਾਸਤੇ ਕਰੇਗਾ, ਕਿਉਂਕਿ ਉਹਨਾਂ ਨੂੰ ਦੱਸਿਆ ਹੀ ਨਹੀਂ ਜਾਂਦਾ। ਅਗਰ ਇਹ ਪੁੱਛਣਾ ਚਾਹੀਏ ਕਿ ਜਿਹੜਾ ਬੰਦਾ ਰੋਜ਼ ਇੰਡੀਆ ਦੀ ਨਫ਼ਰਤ ਦੇ ਵਿੱਚ ਤੇ ਪਾਕਿਸਤਾਨ ਦੇ ਵਿੱਚ ਬੈਠਾ ਹੈ ਕਿ ਇੰਡੀਆ ਬਰਬਾਦ ਹੋ ਜਾਵੇ, ਇੰਡੀਆ ਇਹ ਹੋ ਜਾਵੇ, ਉੱਥੇ ਉਹ ਹੋ ਜਾਵੇ, ਅਗਰ ਉਹਨੂੰ ਦੱਸਣਾ ਹੋਵੇ ਕਿ ਇੰਡੀਆ ਔਰ ਪਾਕਿਸਤਾਨ ਅਗਰ ਨੇੜੇ ਆਉਂਦੇ ਨੇ, ਜਿਵੇਂ ਕਿ ਤੁਸੀਂ ਪਹਿਲੇ ਦੱਸਿਆ ਹੈ, ਇਹਨਾਂ ਦਾ ਫਾਇਦਾ ਕੀ ਹੈ, ਔਰ ਅਗਰ ਇਹ ਦੂਰ ਹੋਰ ਹੁੰਦੇ ਹਨ ਤੇ ਉਹਦੇ ਵਿੱਚ ਪਾਕਿਸਤਾਨ ਦਾ ਕੀ ਨੁਕਸਾਨ ਹੈ ਤੇ ਇੰਡੀਆ ਦਾ ਕੀ ਨੁਕਸਾਨ ਹੈ? ਇੰਡੀਆ ਦਾ ਜ਼ੀਰੋ ਨੁਕਸਾਨ ਹੈ, ਇੰਡੀਆ ਦਾ ਜ਼ੀਰੋ ਨੁਕਸਾਨ ਹੈ। ਠੀਕ ਹੈ, ਉਹਨਾਂ ਦੀ ਟ੍ਰੇਡ ਦਾ ਰੂਟ ਤੁਸੀਂ ਰੋਕਿਆ ਹੋਇਆ ਹੈ, ਉਹਨਾਂ ਨੂੰ ਜ਼ਰਾ ਮਹਿੰਗਾ ਪੈਂਦਾ ਈਰਾਨ ਵੱਲੋਂ ਜਾਂਦੇ ਹੋਈਏ ਉਹ, ਲੇਕਿਨ ਉਹਨਾਂ ਨੇ ਕੈਲਕੁਲੇਟ ਕਰ ਲਿਆ। ਉਹਨਾਂ ਨੇ ਆਪਣੀਆਂ ਲਾਈਨਸ ਜਿਹੜੀਆਂ ਨੇ ਉਹ ਲੈ ਲਈਆਂ ਨੇ ਆਪਣੇ ਅੱਗੇ, ਉਹਨਾਂ ਵਾਸਤੇ ਪਾਕਿਸਤਾਨ ਦੀ ਤਰੱਕੀ ਜਾਂ ਪਾਕਿਸਤਾਨ ਦਾ ਹੋਣਾ ਨਾ ਹੋਣਾ ਇਹ ਕੋਈ ਮਾਨੀ ਨਹੀਂ ਰੱਖਦਾ। ਪਾਕਿਸਤਾਨ ਵਾਸਤੇ ਕਿਤਨਾ ਜ਼ਰੂਰੀ ਹੈ? ਠੀਕ ਹੈ, ਉਹ ਕਰਦੇ ਸੌਰੀ ਇਸ ਨੂੰ ਮਜ਼ੀਦ ਤੁਸੀਂ ਥੋੜਾ ਇਲੈਬੋਰੇਟ ਕਰ ਦਿਓ ਕਿ ਪਾਕਿਸਤਾਨ ਵਾਸਤੇ ਇੰਡੀਆ ਨਾਲ ਰਿਲੇਸ਼ਨ ਕਿਤਨੇ ਜ਼ਰੂਰੀ ਹਨ, ਔਰ ਫਰਜ਼ ਕੀਤਾ ਕਿ ਪਾਕਿਸਤਾਨ ਇੰਡੀਆ ਨਾਲ ਅੱਛੇ ਰਿਲੇਸ਼ਨ ਨਹੀਂ ਰੱਖਦਾ, ਉਸ ਤੋਂ ਹਟ ਕੇ ਫਿਰ ਹੋਰ ਵੇ ਵੀ ਤਾਂ ਇਹਨਾਂ ਵਾਸਤੇ ਹੋਣਾ ਚਾਹੀਦਾ ਹੈ ਨਾ, ਜਿਹੜਾ ਹਿਊਮਨ ਬੇਸਿਸ ਤੇ ਹੋਵੇ, ਉਹਦੀ ਕਿਹੜੀ ਤਰੱਕੀ ਇਹ ਕਰ ਸਕਦਾ ਹੈ ਇੰਡੀਆ ਤੋਂ ਇਲਾਵਾ? ਜੀ, ਵੇ ਕੈਨ ਯੂ ਟਰਨ ਸਾਊਦੀ ਅਰੇਬੀਆ ਚੱਲ ਜਾਓਗੇ, ਉੱਥੇ ਜਿਹੜੇ ਵਰਕਰਸ ਦਾ ਹਾਲ ਹੈ, ਉਹਨਾਂ ਨੂੰ ਮਸਕੀਨ ਗਰੀਬ ਕਹਿੰਦੇ ਨੇ ਪਾਕਿਸਤਾਨੀ ਜਿਹੜੇ ਉੱਥੇ ਵਰਕਰ ਨੇ। 4 ਜਨਰੇਸ਼ਨ ਪੈਦਾ ਹੋ ਗਈਆਂ ਨੇ, ਵੱਡੀਆਂ ਹੋ ਗਈਆਂ ਨੇ, ਸਿਟੀਜ਼ਨਸ਼ਿਪ ਨਹੀਂ ਮਿਲਦੀ। ਤੁਸੀਂ ਕਿਸੇ ਅਰਬ ਕੁੜੀ ਨਾਲ ਵਿਆਹ ਨਹੀਂ ਕਰ ਸਕਦੇ। ਅਸੀਂ ਯੂਰਪ ਵਿੱਚ ਰਹਿੰਦੇ ਹਾਂ, once you are accepted after 3 years 4 years you become Swedish citizen, you can actually become prime minister if you join a party ਔਰ ਲੋਕ ਤੁਹਾਨੂੰ ਸਪੋਰਟ ਕਰਨ, ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ ਜੀ। ਇਸ ਲਈ ਸਾਡੀ ਜਿਹੜੀ ਪਾਰਟੀ ਹੈ ਆਪਣਾ ਸਵੀਡਨ ਦੇ ਵਿੱਚ 4 ਪਾਰਟੀਆਂ ਚੋਂ 7 ਪਾਰਟੀਆਂ ਚੋਂ 4 ਪਾਰਟੀਆਂ ਦੀ ਜਿਹੜੀਆਂ ਚੇਅਰਮੈਨ ਨੇ, ਪ੍ਰੈਜ਼ੀਡੈਂਟ ਨੇ, ਉਹ ਔਰਤਾਂ ਹੈਗੀਆਂ ਨੇ, ਔਰ ਉਹਨਾਂ 'ਚ ਇੱਕ ਕੁੜੀ ਜਿਹੜੀ ਹੈ ਉਹ ਇਰਾਨੀ ਪੇਰੈਂਟਸ ਦੀ ਹੈਗੀ ਹੈ, ਵੈਂਸਰ ਪਾਰਟੀ, ਲੈਫਟ ਪਾਰਟੀ ਦੀ। ਹਾਂਜੀ, ਇਹ ਸਾਰਾ ਕੁਝ ਮੁਮਕਿਨ ਹੈ। ਪਾਰਲੀਮੈਂਟ ਵਿੱਚ ਮੁਸਲਮਾਨ, ਕੁਰਦ, ਤੁਰਕ ਸਾਰੇ ਬੈਠੇ ਹੋਏ ਨੇ, ਸਵੀਡਿਸ਼ ਪਾਰਲੀਮੈਂਟ, ਫ੍ਰੈਂਚ ਪਾਰਲੀਮੈਂਟ, ਬੈਲਜੀਅਨ ਪਾਰਲੀਮੈਂਟ, ਨਾਰਵੇਜੀਅਨ ਦੇ ਵਿੱਚ ਹੈਗਾ ਪਾਰਟੀ, ਔਰ ਤੁਸੀਂ ਉਹਦੇ ਮੈਨੀਫੈਸਟੋ ਦੇ ਜ਼ਰੀਏ ਕੰਮ ਕਰੋ, ਤੁਹਾਨੂੰ ਰੈਕਗਨੀਸ਼ਨ ਮਿਲਦੀ ਹੈ। ਤੇ ਦੁਨੀਆ ਨੇ ਸਾਰਾ ਕੁਝ ਤੁਹਾਨੂੰ ਦਿਖਾ ਦਿੱਤਾ ਹੈ ਕਿ ਇਹ ਮੁਮਕਿਨ ਹੈ, ਤੁਸੀਂ ਹਲੇ ਵੀ ਨਹੀਂ ਮੰਨਦੇ, ਔਰ ਇੱਕ ਉਹ ਕੀ ਕਹਿੰਦੇ ਫਾਲਸ ਪ੍ਰੈਸਟੀਜ, ਪ੍ਰਾਈਡ ਦੇ ਹਵਾਲੇ ਨਾਲ ਤੁਸੀਂ ਆਪਣੀ ਸਿਆਸਤ ਕਰਦੇ ਹੋ। ਆਈ ਐਮ ਸੌਰੀ, that is infantilism। ਇਨਫੈਂਟਾਈਲਿਜ਼ਮ ਹੁੰਦਾ ਹੈ ਬਚਕਾਨਾ ਅਪਰੋਚ, ਮੈਚੁਰ ਬੰਦਿਆਂ ਦੀ ਐਕਟੀਵਿਟੀ ਨਹੀਂ ਹੈ। ਦੇਖੋ, ਇੰਡੀਆ ਔਰ ਪਾਕਿਸਤਾਨ ਫਰੈਂਡਸ ਹੋ ਜਾਣ, ਉਹ ਇਸ ਸਾਰਾ ਇਲਾਕੇ ਦੀ ਸਿਕਿਉਰਿਟੀ ਬਹੁਤ ਵੱਧ ਜਾਂਦੀ ਹੈ, ਬਿਕੋਜ਼ ਯੂ ਆਰ ਨਾਟ ਫੇਅਰਿੰਗ ਕਿ ਇੰਡੀਆ ਸਾਡੇ ਤੇ ਫਾਇਰ ਕਰੇਗਾ, ਅਸੀਂ ਉਹਨਾਂ ਤੇ ਕਰਾਂਗੇ। two countries are there now, let's promote our health facilities, educational facilities, एक दूसरे तो सीखो। पाकिस्तान will gain from India। इंडिया ਨੂੰ ਜੋ ਇਹ ਨੁਕਸਾਨ ਪਹੁੰਚਾਉਂਦੇ ਨੇ ਉਹ ਉਹਨਾਂ ਨੇ ਕੈਲਕੂਲੇਟ ਕਰ ਲਿਆ, ਔਰ ਉਹਨਾਂ ਦੀ ਇਕਨੋਮੀ ਫਿਰ ਵੀ from the 5th to the 3rd ਹੋਣ ਵਾਲੀ ਹੈ। ਤਾਂ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਰੋਕੋਗੇ ਬਈ? ਇਹ ਸਿਆਸਤ ਕਰਕੇ
ਸੋ ਪਾਕਿਸਤਾਨ ਲਈ ਲਾਜ਼ਮੀ ਹੈ ਨਾਰਮਲਾਈਜੇਸ਼ਨ ਵਿਦ ਇੰਡੀਆ। ਚਾਈਨਾ ਦਾ ਤੁਸੀਂ ਸੈਪਿਕ ਅਸੀਂ ਕੀਤਾ ਹੈ ਨਾ, ਉਹ ਸਟੈਂਡ ਸਟਿਲ ਕਿਉਂ ਹੋ ਗਿਆ? ਜੇ ਚਾਈਨਾ ਐਡਾ ਵੱਡਾ ਪਾਕਿਸਤਾਨ ਦਾ ਸਪੋਰਟਰ ਹੋਵੇ ਤੇ ਉਹਨੂੰ ਤੇ ਫਿਰ ਸਾਡੀ ਮਦਦ ਇੰਨੀ ਕਰਨੀ ਚਾਹੀਦੀ ਹੈ। ਜਦੋਂ ਫਲੱਡਸ ਆਏ ਨੇ, ਮਹਿਲ 25,000 ਟੈਂਟ ਉਹਨਾਂ ਨੇ ਭੇਜੇ ਨੇ। ਇਹਦੇ ਇਲਾਵਾ ਅਮਰੀਕਾ ਤੋਂ ਜਿਹੜੀ ਏਡ ਆਈ ਹੈ ਔਰ ਬਾਕੀ ਏਡ ਆਈ, ਉਹ ਕਈ ਗੁਣਾ ਜ਼ਿਆਦਾ ਹੈਗੀ। ਜੀ यूएसए। ਤੇ ਤੁਸੀਂ ਕਿਹੜੀ ਆਪਣਾ ਉਹ ਖਾਬ ਖਿਆਲੀਆਂ ਦੀ ਦੁਨੀਆ 'ਚ ਰਹਿੰਦੇ ਹੋ ਯਾਰ। ਐਕਚੁਅਲੀ ਇਹਨੂੰ ਸਭ ਨੂੰ ਪਤਾ ਹੈ ਕਿ ਇਹ ਸਭ ਬਕਵਾਸ ਸਿਆਸਤ ਅਸੀਂ ਕਰ ਰਹੇ ਹਾਂ, ਬਟ ਜੋ ਨੁਕਸਾਨ ਹੁੰਦਾ ਹੈ ਉਹ ਲੋਕਾਂ ਤੇ ਪਾ ਦਿੰਦੇ ਨੇ। ਆਪਣੇ ਇਨਕਮਸ, ਆਪਣੇ ਫਾਇਦੇ, ਆਪਣੀ ਤਨਖਾਹਾਂ, ਆਪਣੀ ਉਹ ਜਿਹੜੀ ਹੁੰਦੀਆਂ ਨੇ ਪਰਕਸ, ਉਹ ਇਹ ਵਧਾਈ ਜਾਂਦੇ ਨੇ। ਕਿ ਮਸਲਨ ਇਹ ਫਲਾਣਾ ਕੋਈ ਬੰਦਾ ਦੱਸਿਆ ਸੀ, ਇਹਨਾਂ ਨੇ ਲਾਅ ਪਾਸ ਕੀਤਾ ਹੈ ਕਿ ਜੀ ਇਹ ਜਿਹੜੇ 2-3 ਟੈਕਸ ਬੰਦੇ ਆਮ ਦਿੰਦੇ ਨੇ, ਉਹ ਸਾਡੇ ਪਾਰਲੀਮੈਂਟੇਰੀਅਨ ਨਹੀਂ ਦੇਣਗੇ। ਤੇ ਇਹ ਸਾਰਿਆਂ ਨੂੰ ਕਰਪਟ ਕਰਨ ਵਾਲੀ ਗੱਲਾਂ ਨੇ ਨਾ। ਔਰ ਲੈਫਟੀਨੈਂਟ ਜਨਰਲ ਜਦੋਂ ਰਿਟਾਇਰ ਹੁੰਦਾ ਹੈ ਤੇ ਦੇ ਹੈਵ ਅ ਰਾਈਟ ਟੂ ਇੰਪੋਰਟ ਪਤਾ ਨਹੀਂ ਕਿੰਨੇ ਕਰੋੜ ਦੀ ਕਾਰ। ਯਾਰ ਹੱਦ ਹੋ ਗਈ। ਪਹਿਲੇ ਜ਼ਮੀਨਾਂ ਲੈ ਲੈਣੀਆਂ। ਉਹ ਇੰਡੀਆ 'ਚ ਤੁਹਾਨੂੰ ਰਿਟਾਇਰ ਹੁੰਦੇ ਹੋ, ਯੂ ਹੈਵ ਨੋ ਲੈਂਡ ਗਿਵਨ ਬਾਈ ਦ ਸਟੇਟ, ਸੌਰੀ ਨਥਿੰਗ। ਸਾਡੇ ਇੱਥੇ ਹੈ 95 ਏਕੜ ਕੋਈ ਲੈ ਗਿਆ ਸੀ ਆਪਣਾ, ਰਹੀਲ ਸ਼ਰੀਫ ਕੋਈ ਦੱਸ ਰਿਹਾ ਸੀ, ਪਤਾ ਨਹੀਂ ਬਾਜਵਾ ਸਾਹਿਬ ਨੂੰ ਕੀ ਮਿਲਿਆ। ਉਹ ਜਿਹੜੀ ਖਬਰ ਆਈ ਹੈ 12.7 ਬਿਲੀਅਨ ਰੁਪਏ ਦੇ ਪਲਾਟ ਪਲੂਟ ਉਹਨਾਂ ਦੀ ਬੀਵੀ ਔਰ ਡਾਟਰ ਇਨ ਲਾਅ ਕੋਲ ਇਸ 6 ਸਾਲਾਂ 'ਚ ਆਏ ਨੇ। ਯਾਰ ਵੇਅਰ ਇਜ਼ ਪਾਕਿਸਤਾਨੀ ਨੈਸ਼ਨਲਿਜ਼ਮ, ਪੈਟਰੀਅਟਿਜ਼ਮ, ਐਕਸੈਪਟ ਟੂ ਹੇਟ ਇੰਡੀਆ? ਉਹ ਨਾਲ ਕੀ, ਉਹ ਤੇ ਤੁਹਾਡੀ ਸਿਆਸਤ ਹੈ ਕਿ ਬਜਾਏ ਆਪਣੀ ਰਿਸਪੌਂਸਿਬਿਲਿਟੀ ਨੂੰ ਮੰਨਣ ਦੇ ਤੁਸੀਂ ਉਧਰ ਪਾ ਕੇ ਤੇ ਲੋਕਾਂ ਨੂੰ ਚੁੱਪ ਕਰਾ ਦਿਓ। ਲਿਹਾਜ਼ਾ ਮੈਂ ਤੁਹਾਡੇ ਨਾਲ ਗੱਲ ਕਲੀਅਰ ਕਰਤੀ ਹੈ। And I speak in the best interest of Pakistan. The best interest of Pakistan is the interest of the common people. ਉਹਨੂੰ ਸਰਵ ਕਰੋਗੇ, ਅਸੀਂ ਤੁਹਾਡੇ ਨਾਲ ਹਰ ਕਦਮ ਤੇ ਸਾਥ ਦੇਵਾਂਗੇ। ਜਦੋਂ ਇਹਨਾਂ ਨੇ ਕੋਵਿਡ ਦੇ ਦੌਰਾਨ ਇਮਰਾਨ ਖਾਨ ਦੀ ਹਕੂਮਤ ਨੇ ਫੈਸਿਲਿਟੀਜ਼, ਮੈਂ ਉਹਦੇ ਹੱਕ 'ਚ ਬੋਲਿਆ, ਤਾਰੀਫ ਕੀਤੀ ਹੈ। Every time Pakistan does a good act, I always support it. ਸਪੋਰਟ ਅਨਕੰਡੀਸ਼ਨਲ ਨਹੀਂ ਹੋਣੀ ਚਾਹੀਦੀ, ਕਿਸੇ ਅਸੂਲ ਦੇ ਉੱਤੇ ਹੋਣੀ ਚਾਹੀਦੀ ਹੈ। ਅਸੂਲ ਇਹ ਵੇ ਕਿ ਦ ਸਟੇਟ ਸ਼ੁੱਡ ਬਿਕਮ ਅ ਸਰਵਿਸ ਇੰਸਟੀਟਿਊਸ਼ਨ, ਨਾਟ ਅ ਰੂਲਿੰਗ ਇੰਸਟੀਟਿਊਸ਼ਨ। ਰੂਲਿੰਗ ਇੰਸਟੀਟਿਊਸ਼ਨ ਦਾ ਦੌਰ ਬਾਦਸ਼ਾਹਾਂ ਦੇ ਨਾਲ ਔਰ ਇੰਪੀਰੀਅਲਿਜ਼ਮ ਦੇ ਨਾਲ ਖਤਮ ਹੋ ਜਾਣਾ ਚਾਹੀਦਾ ਹੈ। ਹੁਣ ਹਕੂਮਤ ਇਜ਼ ਦੇਅਰ ਕਿ ਲੋਕ ਰਾਤ ਨੂੰ ਸੌਣ ਤੇ ਚੈਨ ਨਾਲ ਸੌਣ। ਉਹਨਾਂ ਦੇ ਕੋਲ ਇੱਕ ਘਰ ਹੋਣਾ ਚਾਹੀਦਾ ਹੈ, ਉਹਨਾਂ ਕੋਲ ਸਾਫ਼ ਪਾਣੀ ਹੋਣਾ ਚਾਹੀਦਾ ਹੈ, ਉਹਨਾਂ ਦੇ ਬੱਚਿਆਂ ਕੋਲ ਇੱਕ ਫਿਊਚਰ ਹੋਣਾ ਚਾਹੀਦਾ ਹੈ ਥਰੂ ਐਜੂਕੇਸ਼ਨ। ਇਹ ਜੇ ਅਸੀਂ ਕਹਿੰਦੇ ਆ ਤੇ ਅਸੀਂ ਪਾਕਿਸਤਾਨ ਦੁਸ਼ਮਣ ਹੋ ਜਾਂਦੇ ਆ, ਇੰਡੀਅਨ ਏਜੰਟ ਹੋ ਜਾਂਦੇ ਆ। ਤੇ ਇਹ ਲੋਕ ਹਰ ਉਹ ਹਰਕਤ ਕਰਦੇ ਨੇ ਜਿਹੜੀ ਕਿ ਆਵਾਮ ਨੂੰ ਸਤਿਆਨਾਸ਼ ਉਹਨਾਂ ਦੀ ਜ਼ਿੰਦਗੀ ਕਰਦੀ ਏ। ਤੇ ਇਹ ਪਾਕਿਸਤਾਨ ਦੇ ਮਾਮੇ ਬਣੇ ਹੋਏ ਨੇ। ਵਾਟ ਕੈਨ ਆਈ ਡੂ ਐਂਡ ਵਾਟ ਕੈਨ ਯੂ ਡੂ? ਵਾਟ ਕੈਨ ਯੂ ਡੂ? ਸੋ ਇਟਸ ਵੈਰੀ ਕਲੀਅਰ, you have to go forward. You must negotiate with India. ਸਾਰੀ terrorist organizations of terrorist funding zero ਕਰ ਦਿਓ, ਔਰ ਜਿਹੜੇ ਲੋਕਾਂ ਨੇ ਟੈਰਰਿਜ਼ਮ ਕਰਾਈ ਹੈ ਉਹਨਾਂ ਨੂੰ ਸਜ਼ਾਵਾਂ ਦਿਵਾਓ, ਔਰ ਇੰਡੀਆ ਨਾਲ ਫਰੈਂਡਸ਼ਿਪ ਕਰੋ। ਕਸ਼ਮੀਰ ਦਾ ਇਸ਼ੂ is already solved. Line of control of Manmohan Singh and Musharraf had agreed ਕਿ ਇਹਨੂੰ ਅਸੀਂ we cannot redraw borders but we can make the borders porous, ਆਣਾ ਜਾਣਾ, and that's it. ਇਹੋ ਜਿਹੀ ਬਾਰਡਰ ਬਿਟਵੀਨ ਫਿਨਲੈਂਡ ਔਰ ਸਵੀਡਨ ਹੈਗੇ ਨੇ, ਇਹੋ ਜਿਹੀ ਬਾਰਡਰ ਬਿਟਵੀਨ ਸਵੀਡਨ ਐਂਡ ਡੈਨਮਾਰਕ ਐਂਡ ਜਰਮਨੀ ਐਂਡ ਪੋਰਚੁਗਲ ਐਂਡ ਸਪੇਨ ਹੈਗੇ ਨੇ। ਮੁਲਕ ਆਪਣੀ ਜਗ੍ਹਾ ਵੀ ਹਨ, ਉਹਨਾਂ ਦੀ ਟੈਰੀਟਰੀਜ਼ ਵੀ ਹਨ, ਲੇਕਿਨ ਲੋਕ ਆ ਜਾ ਕੇ ਰਹਿ ਵੀ ਸਕਦੇ ਨੇ। ਮੇਰਾ ਇੱਕ ਪੁੱਤਰ ਸਪੇਨ ਵਿੱਚ ਸੈਟਲ ਹੋਇਆ ਦਾ ਹੈ। ਸੋ ਵਾਟਸ ਦ ਬਿਗ ਇਸ਼ੂ ਯਾਰ? ਸਰ ਇਸ ਜਿਹੜੀ ਮੈਂ ਗੱਲ ਕਰ ਰਿਹਾ ਕੋਈ ਮੁਸ਼ਕਿਲ ਗੱਲ ਨਹੀਂ ਹੈਗੀ। ਇਟਸ ਈਜ਼ਲੀ ਡਨ, ਕੱਲ ਹੋ ਸਕਦੀ ਹੈ, ਬਟ ਯੂ ਹੈਵ ਟੂ ਹੈਵ ਦ ਵਿਜ਼ਨ, ਅਕਲ ਔਰ ਸਟ੍ਰੈਟੇਜਿਕ ਥਿੰਕਿੰਗ। ਉਹ ਹੈ ਹੀ ਨਹੀਂ ਸਾਡੇ ਉੱਤੇ। ਬਹੁਤ ਸੋਹਣੀ ਗੱਲ। ਔਰ ਜਿਵੇਂ ਕਿ ਡਾਕਟਰ ਸਾਹਿਬ ਕਹਿ ਰਹੇ ਨੇ ਕਿ ਦੋਨੋਂ ਕੰਟਰੀਜ਼ ਨੂੰ ਨੇੜੇ ਆਉਣਾ ਪਏਗਾ, ਲੇਕਿਨ ਅਗਰ ਅਸੀਂ ਦੇਖੀਏ ਤੇ ਇੱਥੇ ਨਵੇਂ ਆਰਮੀ ਚੀਫ ਪਾਕਿਸਤਾਨ ਦੇ, ਉਹ ਆਂਦੇ ਹੀ ਇੱਕ ਜਿਹੜੀ ਸਟੇਟਮੈਂਟ ਹੈ ਉਹਨਾਂ ਦੀ, ਉਹ ਬਹੁਤ ਸੋਚਣ ਤੇ ਮਜਬੂਰ ਕਰਦੀ ਹੈ। ਉਹ ਲੋਕ
ਜਿਹੜੇ ਇੰਡੀਆ ਔਰ ਪਾਕਿਸਤਾਨ ਵਾਸਤੇ ਅਮਨ ਦੇ ਰਸਤੇ ਦੇਖਣ ਦੀ ਆਸ ਲੈ ਕੇ ਬੈਠੇ ਹਨ, ਔਰ ਉਹਦਾ ਸੋਲੂਸ਼ਨ ਵੀ ਦੱਸਦੇ ਨੇ, ਉਹਦੇ ਵੇਜ਼ ਵੀ ਦੱਸਦੇ ਨੇ ਕਿ ਇਸ ਤਰੀਕੇ ਦੇ ਨਾਲ ਅਸੀਂ ਇੱਕ ਦੂਸਰੇ ਦੇ ਨੇੜੇ ਆ ਸਕਦੇ ਹਾਂ। लेकिन अगर आंदे ही पाकिस्तान का आर्मी चीफ ये कहेगा कि हम इंडिया को उसके घर में घुस के मारेंगे, तो फिर उत्थे ਹਾਂ सारे साड़ियां जिहड़ियां ख्वाहिशां ਤੁਸੀਂ हैं ਦੱਸੋ। ਅਸੀਂ जो सोच के बैठे होने हैं वो ਹਾਂ एकदम दड़ाम ते गिरते हैं। सो ਜਦੋਂ इससे ही ਇਹਨਾਂ जी, ਹਮ, सो ਜਦੋਂ इससे ਇਹ ही ਅਪਾਇੰਟ जी जी ਜੀ प्लीज, ਜੀ जी प्लीज तुसी कंटिन्यू करो सर। ਜਦੋਂ ਇਹ ਅਪਾਇੰਟ ਹੋਏ ਸਨ ਤੇ ਮੈਨੂੰ ਲੋਕਾਂ ਨੇ ਇੰਟਰਵਿਊ ਕੀਤਾ ਸੀ ਕਿ ਜੀ ਹਾਫਜ਼ੇ ਕੁਰਾਨ ਨੇ ਤੇ जी ਕਿਆ ਇਹ ਫੰਡਾਮੈਂਟਲਿਸਟ ਹੋਣਗੇ। ਮੈਂ ਕਿਹਾ ਨਹੀਂ, ਜ਼ਰੂਰੀ ਨਹੀਂ। ਹਾਫਜ਼ੇ ਕੁਰਾਨ ਇੱਕ ਪਰਸਨਲ ਉਹਨਾਂ ਦੀ ਕਨਵਿਕਸ਼ਨ ਹੈ, ਔਰ ਹੋ ਸਕਦਾ ਹੈ ਉਹਨੂੰ ਇੱਕ ਬਹੁਤ ਵੱਡੀ ਨੇਕੀ 'ਚ ਉਹ ਤਬਦੀਲ ਕਰ ਦੇਣ। ਬਟ ਨਾਓ ਇਸ ਬਿਆਨ ਦੇ ਬਾਅਦ ਲੋਕਾਂ ਨੇ ਮੈਨੂੰ ਕਿਹਾ ਕਿ ਤੁਸੀਂ ਦੇਖੋ ਨਾ, what do you have to say? ਮੈਂ ਕਿਹਾ ਯਾਰ I have nothing to say. He is a continuation of the same, ਉਹ ਕੀ ਕਹਿੰਦੇ ਨੇ ਯਾਰ, nihilist approach. Nihilism means self destruction. हम इंडिया के घर में ये कर देंगे, ये कर देंगे, वो कर देंगे। ਮੈਨੂੰ ਯਾਦ ਹੈ ਜਿਸ ਦਿਨ ਅਟੈਕ ਕੀਤਾ ਸੀ ਨਾ ਅਮਰੀਕਾ ਨੇ, ਔਰ ਉਹਨੂੰ ਉਸਾਮਾ ਬਿਨ ਲਾਦਨ ਨੂੰ ਉਹਨਾਂ ਨੇ ਫੜ ਲਿਆ ਸੀ, ਤੇ ਪਤਾ ਲੱਗ ਗਿਆ ਕਿ ਪਾਕਿਸਤਾਨ ਦੀ ਤੇ ਡਿਫੈਂਸ ਜ਼ੀਰੋ ਹੈਗੀ ਹੈ। ਤੇ ਬਜਾਏ ਤੁਸੀਂ ਅਮਰੀਕਾ ਨੂੰ ਕੁਝ ਕਹਿੰਦੇ, ਲਿਸਨ ਟੂ ਦਿਸ, ਇਹਨਾਂ ਨੇ ਕਿਹਾ ਕਿ ਇੰਡੀਆ ਨੂੰ ਅਸੀਂ ਵਾਰਨ ਕਰ ਰਹੇ ਹਾਂ ਕਿ ਸਾਡੀ ਇਹਨਾਂ ਹਾਲਾਤ ਵਿੱਚ ਕੋਈ ਗਲਤ ਫਾਇਦਾ ਜਾਂ ਗਲਤ ਮੀਨਿੰਗ ਨਾ ਲੈ ਲੈ। ਯਾਰ ਅਟੈਕ ਤੁਹਾਡੇ ਤੇ ਆ ਕੇ ਤੁਹਾਡੀ ਸਪੇਸ ਵਿੱਚ ਤੁਹਾਨੂੰ ਪ੍ਰੂਵ ਕਰਕੇ ਯੂ ਆਰ ਨਥਿੰਗ, ਅਮਰੀਕਨ ਚੁੱਕ ਕੇ ਉਹਨੂੰ ਲੈ ਵੀ ਗਏ ਹੈ। ਅਮਰੀਕਾ ਦੇ ਖਿਲਾਫ ਤੇ ਤੁਸੀਂ ਬੋਲੇ ਨਹੀਂ। ਉਹ ਹਾਰਮਨ ਕੀ ਸੀ, ਹਾਰਮਨ ਡੇਵਿਡ ਜਾਂ रेमंड ਇੱਥੇ डेविस, ਪੁਲਿਸ ਤੇ, ਹਾਂ रेमंड डेविस। ਰੇਮਨ ਡੇਵਸ ਇੱਥੇ ਫੜਿਆ ਗਿਆ, ਥਾਣੇ 'ਚ ਗਿਆ, ਉਹਨੇ ਥਾਣੇਦਾਰ ਨੂੰ ਅੱਗੇ ਲਾਤਾ ਔਰ ਉਹ ਛੁਡਾ ਕੇ ਲੈ ਗਏ। ਇਹ ਤੇ ਤੁਹਾਡਾ ਹਾਲ ਹੈ ਯਾਰ। ਅੱਛਾ ਤੁਸੀਂ ਉਸ ਤੇ ਗੱਲ ਕਰੋ। ਤੁਸੀਂ ਕਹਿ ਰਹੇ ਹੋ ਕਿ ਅਸੀਂ ਇੰਡੀਆ ਨੂੰ ਵਾਰਨ ਕਰ ਰਹੇ ਹਾਂ ਕਿ ਇਹਨਾਂ ਹਾਲਾਤ ਵਿੱਚ ਇਹ ਨਾ ਸਮਝੇ ਕਿ ਅਸੀਂ ਕਮਜ਼ੋਰ ਆ। ਅਸੀਂ ਬਈ ਤੁਸੀਂ ਇੰਡੀਆ ਤੇ ਬਿਆਨ ਕਿਉਂ ਦੇ ਰਹੇ ਹੋ ਵੈਨ ਯੂ ਹੈਵ ਬੀਨ ਐਕਸਪੋਜ਼ਡ ਬਾਈ ਦ ਅਮਰੀਕਨਸ? ਸੋ ਉਹ ਗੱਲ ਹੈ ਕਿ ਇਹਨਾਂ ਕੋਲ ਕੋਈ solid argument ਨਹੀਂ ਹੈਗੀ except hatred of India and confrontation with India. Well, if that is the basis of Pakistan, then the results are before you. So the new chief of army staff, ਉਹਨਾਂ ਦੇ ਇਸ ਬਿਆਨ ਦੇ ਬਾਅਦ ਮੈਂ ਤੇ ਚੁੱਪ ਹੋ ਗਿਆ। So I have nothing to say. What can I say? ਅਸੀਂ ਇਸ ਤੇ ਹੀ ਅਗਲੀ ਜਿਹੜੀ ਸੈਸ਼ਨ ਹੋਏਗਾ ਸਾਡਾ, ਅਗਲੀ ਐਪੀਸੋਡ ਹੋਏਗੀ, ਉਹਦੇ ਤੇ ਅਸੀਂ ਇਹਦੇ ਤੇ ਹੀ ਗੱਲਬਾਤ ਕਰਾਂਗੇ ਕਿ ਦੋਨੋਂ ਕੰਟਰੀਜ਼ ਦੇ ਵਿੱਚ ਆਰਮੀ ਦਾ ਰੋਲ ਕੀ ਰਿਹਾ ਹੈ, ਦੋਨੋਂ ਬੇਸ਼ੱਕ। ਰਿਆਸਤਾਂ ਤੋਂ ਆਰਮੀ ਨੇ ਕੀ ਲਿਆ ਹੈ ਔਰ ਕੀ ਦਿੱਤਾ ਹੈ। ਸੋ ਇੱਕ Very good. ਅਹਿਮ ਟੌਪਿਕ ਹੈ, ਇਸ ਤੇ ਅਗਲੇ ਐਪੀਸੋਡ ਤੇ ਗੱਲ ਕਰਾਂਗੇ। ਸਰ ਤੁਹਾਡੇ ਟਾਈਮ ਦਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਟਾਈਮ ਦਿੱਤਾ। ਔਰ ਪਬਲਿਕ ਲਈ, ਲੋਕਾਂ ਲਈ ਜਿਹੜੇ ਸੁਣਦੇ ਆ ਉਹਨਾਂ ਲਈ ਅਸੀਂ ਇਹੀ ਕਵਾਂਗੇ ਕਿ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਵੀ ਕੁਐਸਚਨ ਹੈ, ਕੁਐਸਚਨ ਕਰੋ, ਗਾਲ ਨਾ ਦਿਓ, ਕਿਉਂਕਿ ਗਾਲ ਕੁਐਸਚਨ ਨੂੰ ਹਮੇਸ਼ਾ ਲਈ ਦਬਾ ਦਿੰਦੀ ਹੈ। ਤੁਹਾਡੇ ਜ਼ਿਹਨ ਦੇ ਵਿੱਚ ਕੋਈ ਸਵਾਲ ਹੈ, ਤੁਸੀਂ ਕਰਨਾ ਦੇਖੋ ਚਾਹੁੰਦੇ ਹੋ, ਗਾਲਾਂ ਤੁਸੀਂ ਵੀ ਜਾਣਦੇ ਹੋ, ਬੰਦਾ ਉਹੀ ਦਿੰਦਾ ਜਿਹੜਾ ਕਮਜ਼ੋਰ ਹੋਏ ਜੀ। ਆਰਗੂਮੈਂਟ ਵਿੱਚ ਔਰ ਐਵੀਡੈਂਸ ਵਿੱਚ। ਵਰਨਾ ਗੱਲ ਕਿਉਂ ਕੋਈ ਕਿਸੇ ਨੂੰ ਕੱਢਦਾ ਹੈ? ਵੈਨ ਯੂ ਹੈਵ ਨਥਿੰਗ ਟੂ ਸੇ ਇਨ ਯੋਰ ਓਨ ਡਿਫੈਂਸ, ਯੂ ਰਿਜ਼ੋਰਟ ਟੂ ਦ ਸਿੰਪਲ ਐਸ ਦੈਟ। ਤੇ ਮੈਨੂੰ ਗਾਲਾਂ ਸੁਣਨ ਦਾ ਸ਼ੌਕ ਤੇ ਨਹੀਂ ਹੈਗਾ, ਦਿਲ ਮੇਰਾ ਵੀ ਖਰਾਬ ਹੁੰਦਾ ਹੈ, ਬਟ ਦੈਨ ਆਈ ਕੈਨ ਓਨਲੀ ਹੈਵ ਅ ਸਮਾਈਲ ਔਨ ਮਾਈ ਫੇਸ ਕਿ ਇਹ ਬੰਦਿਆਂ ਦਾ ਕਿਰਦਾਰ ਜਿਹੜਾ ਬਸ ਇਸ ਜੋਗਾ ਹੀ ਹੈ, ਗਾਲਾਂ ਕੱਢਣ ਜੋਗਾ। ਬਹੁਤ ਸੋਹਣੀ ਗੱਲ ਇਹੀ ਹੈ। ਲਓ ਸੱਜਣੋ, ਰੱਬ ਰੱਖਾ ਤੇ ਕੁਝ ਜਾਣਦੇ ਰਹੋ ਰੱਬ ਰਾਖਾ ਜੀ। ਤੇ ਕੁਝ ਟੇਕ ਕੇਅਰ। ਆਪਣੇ ਨਾਲ ਦੇ ਲੋਕਾਂ ਵਾਸਤੇ ਇਹ ਚੀਜ਼ ਜਿਹੜੀ ਹੈ ਸ਼ੇਅਰ ਕਰਦੇ ਰਹੋ। ਹੋ ਸਕਦਾ ਮੈਂ ਹੈ ਕਰਦਾ। ਅਸੀਂ Thank you. ਪਬਲਿਕ ਜਿਹੜੀ ਹੈ ਉਹੀ ਆਪਣੇ ਇਹਨਾਂ ਵਿਚਾਰਾਂ ਤੋਂ ਹੀ ਇੱਕ ਸੱਚ ਦਾ ਰਸਤਾ ਜਾਣੇ ਔਰ ਇਹ ਖਿੱਤਾ ਖੁਸ਼ਹਾਲ ਹੋਵੇ, ਤਰੱਕੀ ਕਰਨ। ਅਲਟੀਮੇਟਲੀ ਪਰਪਸ ਮੇਰਾ, ਡਾਕਟਰ ਸਾਹਿਬ ਦਾ, ਸਾਡੇ ਜਿਤਨੇ ਲਾਈਕ ਮਾਈਂਡਡ ਲੋਕ ਹਨ, ਉਹ ਇਹੀ ਹੈ ਕਿ ਇੰਡੀਆ ਔਰ ਪਾਕਿਸਤਾਨ ਦੇ ਲੋਕ ਨਾ ਸਿਰਫ ਸੌਖੇ ਹੋਣ, ਬਲਕਿ ਦੁਨੀਆ ਦੀ ਖੂਬਸੂਰਤੀ ਦੇ ਵਿੱਚ ਵੀ ਇਹ ਵਾਧਾ ਕਰਨ, ਨਾ ਕਿ ਦੁਨੀਆ ਦੀ ਬਦਸੂਰਤੀ ਦੇ ਵਿੱਚ ਵਾਧਾ ਕਰਦੇ ਰਹਿਣ। ਰੱਬ ਰਾਖਾ ਜੀ। ਟੇਕ ਕੇਅਰ, ਆਲ ਦ ਬੈਸਟ।